ਸਾਰੀ ਦੁਨੀਆ ਨੇ ਦੇਖਿਆ ਕਿ ਪੰਜਾਬ ਦੀ ਅਸੈਂਬਲੀ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬੀ ਹੋਇਆ ਹੈ। ਸਾਫ਼ ਤੌਰ ਤੇ ਦਿਖ ਰਿਹਾ ਸੀ ਕਿ ਉਹਦਾ ਬੋਲ ਚਾਲ, ਉਹਦਾ ਲਹਿਜਾ, ਇਹ ਸਾਰੀ ਉਹਦੀ ਪੱਗ ਦਾ ਬੰਦੇਜ, ਸਾਰੀ ਗੱਲ ਮਤਲਬ ਇਉਂ ਲੱਗਦਾ ਸੀ ਜੇ ਕਿਤੇ ਉਹਨੂੰ 5-7 ਮਿੰਟ ਹੋਰ ਬੋਲਣਾ ਪੈ ਗਿਆ ਉਹਦੀ ਪੱਗ ਗਲ 'ਚ ਪੈ ਜਾਣੀ। ਪੰਜਾਬ ਦਾ ਮੁੱਖ ਮੰਤਰੀ ਇੱਕ ਤਰੀਕੇ ਨਾਲ ਪੰਜਾਬ ਦੇ ਲੋਕਾਂ ਦਾ ਚਿਹਰਾ ਮੋਹਰਾ ਹੁੰਦਾ। ਇੱਥੇ ਤਾਂ ਕਾਂਗਰਸ ਵਰਗੀਆਂ ਜਮਾਤਾਂ ਨੂੰ ਵੀ ਆਪਦੇ ਵਿੱਚੋਂ ਪੱਗ ਦਾੜੇ ਵਾਲਾ ਬੰਦਾ ਕੋਈ ਲੱਭ ਕੇ ਮੁੱਖ ਮੰਤਰੀ ਲਾਉਣਾ ਪੈਂਦਾ ਰਹੇ ਤੇ ਇਹ ਗੱਲ ਦਿੱਲੀ ਜਾਂ ਡੀਪ ਸਟੇਟ ਨੂੰ ਮਨਜ਼ੂਰ ਨਹੀਂ ਕਿ ਇਹ ਕਹਿੰਦੇ ਆ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਪੰਜਾਬ ਸਿੱਖ ਪਛਾਣ ਹੈ। ਸੋ ਸਿੱਖ ਆਇਡੈਂਟੀਟੀ ਨੂੰ ਨਫ਼ਰਤ ਕਰਨ ਵਾਲਿਆਂ ਨੂੰ ਬੜੀ ਵਧੀਆ ਲੱਗਿਆ ਸੀ ਕਿ ਚਲੋ ਐਤਕੀ ਜਿਹੜਾ ਦਾੜੀ ਮੁੰਨਾਂ ਵਾਲਾ ਤਾਂ ਮੁੱਖ ਮੰਤਰੀ ਬਣਿਆ, ਅਲਕਲਾ ਨੂੰ ਰੋਡਾ ਦਾ ਵੀ ਆਜੂ। ਮੁੱਖ ਮੰਤਰੀ ਜਾਂ ਪੰਜਾਬ ਦੀ ਅਸੈਂਬਲੀ ਵਿੱਚ ਇਸ ਤਰੀਕੇ ਦਾ ਵਿਹਾਰ ਕਰਨ ਵਾਲਾ ਮੁੱਖ ਮੰਤਰੀ, ਇਹ ਉਹਨਾਂ ਨੂੰ ਪੁੱਗਦਾ। ਜੇ ਤੁਸੀਂ ਕਹੋ ਵੀ ਪੰਜਾਬ ਦਾ ਜਾਂ ਭਾਰਤ ਦਾ ਇਸ ਗੱਲ ਦੇ ਉੱਤੇ ਸਹਿਮਤੀ ਹੋਊਗੀ, ਨਹੀਂ। ਸਾਰੇ ਪੰਜਾਬ ਦੇ ਲੋਕ ਚਾਹੇ ਪਿੱਟਣ ਲੱਗ ਜਾਣ, ਰੋਣ ਪਿੱਟਣ ਲੱਗ ਜਾਣ ਕਿ ਆਹ ਕੀ ਹੋ ਰਿਹਾ ਜੀ, ਅਸੈਂਬਲੀ ਦੇ ਵਿੱਚ ਮੁੱਖ ਮੰਤਰੀ ਸ਼ਰਾਬੀ ਹੋਇਆ ਫਿਰ, ਤਾਂ ਵੀ ਸਾਰੇ ਭਾਰਤ ਦੇ ਲੋਕਾਂ ਨੇ ਦਲੀਲ ਲੱਭ ਲੈਣੀ ਆ ਵੀ ਫਿਰ ਕੀ ਹੋ। ਜਿਹੜੀ ਚੀਜ਼ ਦੇ ਨਾਲ ਤੁਹਾਡਾ ਜਲੂਸ ਨਿਕਲਦਾ ਹੋਵੇ ਉਹਨੂੰ ਤਾਂ ਉਹ ਹਰ ਹੀਲੇ ਕਹਿਣਗੇ, ਕਿਉਂਕਿ ਉਹਨਾਂ ਨੂੰ ਤਾਂ ਇਹ ਆ ਵੀ ਚਾਹੇ ਉਹ ਤਾਂ ਚਾਹਣਗੇ ਕਿ ਬਾਕੀ ਵੀ ਸਾਰੇ ਸ਼ਰਾਬ ਸ਼ਰੂ ਪੀ ਕੇ ਆਇਆ ਕਰਨ। ਇਹ ਤਾਂ ਜੀ ਮਾਡਰਨਿਟੀ ਦੀ ਨਿਸ਼ਾਨੀ ਆ, ਅਗਾਂਹ ਵਧੂ ਬਣੋ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਟੀਵੀ 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 1 ਮਈ ਆ ਤੇ ਇਸ ਦਿਨ ਨੂੰ ਦੁਨੀਆ ਭਰ ਦੇ ਵਿੱਚ ਮਜ਼ਦੂਰਾਂ ਦੇ ਦਿਹਾੜੇ ਵਜੋਂ ਮਨਾਇਆ ਜਾਂਦਾ। ਸਾਡੀ ਕੌਮ ਨੂੰ ਵੀ ਚਾਹੀਦਾ ਵੀ ਭਾਈ ਲਾਲੋ ਦੇ ਨਾਂ ਦੇ ਉੱਤੇ ਇਸ ਦਿਹਾੜੇ ਨੂੰ ਮਨਾਇਆ ਜਾਇਆ ਕਰੇ। ਮਨਾਉਂਦੇ ਤਾਂ ਹਾਂ, ਪਰ ਜੇਕਰ ਆਪਾਂ ਦੇਖੀਏ ਕਿ ਹਰ ਕੌਮ ਆਪਣੇ ਸਰੋਕਾਰ, ਆਪਣੇ ਸਿੰਬਲ, ਬਿੰਬ ਜਿਹੜੇ ਆ ਉਹ ਉਭਾਰਦੀ ਹੈ। ਸਾਡੀ ਕੌਮ ਦੇ ਵਿੱਚ ਵੀ ਇਸ ਗੱਲ ਦੀ ਬੜੀ ਭਾਰੀ ਲੋੜ ਆ। ਜੇ ਅਸੀਂ ਮਈ ਦਿਵਸ ਨੂੰ ਭਾਈ ਲਾਲੋ ਦਿਹਾੜੇ ਦੇ ਰੂਪ 'ਚ ਮਨਾਵਾਂਗੇ ਤਾਂ ਹੋਰਨਾਂ ਕੌਮਾਂ ਧਰਮਾਂ ਦੇ ਲੋਕਾਂ ਨੂੰ ਪਤਾ ਲੱਗੇਗਾ ਕਿ ਸਿੱਖ ਫਲਸਫੇ ਦੇ ਵਿੱਚ ਭਾਈ ਲਾਲੋ ਦੇ ਸੰਕਲਪ ਨੂੰ ਕਿਵੇਂ ਸਮਝਿਆ ਜਾਂਦਾ ਤੇ ਮਲਕ ਭਾਗੋ ਦਾ ਸੰਕਲਪ ਕੀ ਹੈ। ਜਾਣੀ ਕਿ ਮਜ਼ਲੂਮ, ਨਿਮਾਣੇ, ਨਿਤਾਣੇ, ਜਿਹੜੇ ਅੰਡਰਡੌਗ ਜਿਹਨਾਂ ਨੂੰ ਕਹਿੰਦੇ ਆ, ਜਿਹਨਾਂ ਨਾਲ ਧੱਕਾ ਹੋ ਰਿਹਾ, ਸਿੱਖ ਸਮਾਜ ਜਾਂ ਸਿੱਖ ਕੌਮ ਹਮੇਸ਼ਾ ਉਸ ਪਾਸੇ ਭੁਗਤਦੀ। ਦੂਜੇ ਪਾਸੇ ਮਲਕ ਭਾਗੋ ਵਾਲੀ ਸੋਚ ਆ ਜਿਹੜੀ ਜ਼ੁਲਮ, ਜ਼ਬਰ, ਅਤਿਆਚਾਰ, ਲੁੱਟ ਖਸੁੱਟ, ਸ਼ੋਸ਼ਣ ਦੀ ਹਮਾਇਤੀ ਹੈ। ਸੋ ਭਾਈ ਲਾਲੋ ਤੇ ਮਲਕ ਭਾਗੋ ਇਹ ਦੋ ਵਿਅਕਤੀ ਜਾਂ ਦੋ ਨਾਮ ਨਹੀਂ ਹੈ। ਇਹਨਾਂ ਦੋਹਾਂ ਦੇ ਰਾਹੀਂ ਸਾਡੀ ਕੌਮ ਦਾ, ਸਾਡੇ ਧਰਮ ਦਾ ਬਹੁਤ ਵੱਡਾ ਫਲਸਫਾ ਵੀ ਰੂਪਮਾਨ ਹੁੰਦਾ। ਸੋ ਅੱਜ ਇਸ ਗੱਲ ਦੇ ਆਧਾਰ ਦੇ ਉੱਤੇ ਵੀ ਮਈ ਦਿਵਸ ਮਨਾਉਣਾ, ਪੰਜਾਬ ਦੇ ਅਸੈਂਬਲੀ ਦੇ ਵਿੱਚ ਭਗਵੰਤ ਮਾਨ ਨੇ ਵਿਸ਼ੇਸ਼ ਸਦਨ ਜਿਹੜਾ ਸੀ ਉਹ ਬੁਲਾਇਆ ਸੀ ਤੇ ਇਸ ਮੌਕੇ ਅਸਲ ਵਿੱਚ ਤਾਂ ਜਿਹੜੀ ਉਹਨਾਂ ਨੂੰ ਬਿਪਤਾ ਪਈ ਹੋਈ ਆ ਕਿ ਰਾਜ ਸਭਾ ਦੇ ਉਹਨਾਂ ਦੇ 7 ਮੈਂਬਰ ਜਿਹੜੇ ਆ ਉਹ ਬੀਜੇਪੀ ਵਿੱਚ ਛਾਲਾ ਮਾਰ ਗਏ ਤੇ ਬੀਜੇਪੀ ਵਿੱਚ ਇਕੱਲੇ ਰਾਜ ਸਭਾ ਦੇ ਮੈਂਬਰਾਂ ਦੇ ਜਾਣ ਦੀ ਖਬਰ ਨਹੀਂ, ਇਹ ਵੀ ਖਬਰ ਆ ਕਿ 35, 40 ਜਾਂ 50, 60 ਬਹੁਤ ਸਾਰੇ MLA ਜਿਹੜੇ ਇਹਨਾਂ ਦੇ 90, 95 MLA ਆ, ਉਹਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ, ਉਹ ਬੀਜੇਪੀ ਦੇ ਸੰਪਰਕ ਵਿੱਚ ਨੇ। ਤੇ ਅੱਜ
ਭਗਵੰਤ ਮਾਨ ਦੀ ਅਗਵਾਈ ਹੇਠ ਅਸੈਂਬਲੀ ਵਿੱਚ ਇਹ ਇਕੱਠ ਅਸਲ ਵਿੱਚ ਤਾਂ ਇਹ ਦਿਖਾਉਣ ਲਈ ਕੀਤਾ ਗਿਆ ਸੀ, ਅਸੈਂਬਲੀ ਦਾ ਸਦਨ ਇਸ ਕਰਕੇ ਬੁਲਾਇਆ ਗਿਆ ਸੀ ਕਿ ਸਾਰੇ ਦੇ ਸਾਰੇ ਵਿਧਾਇਕ ਸਾਡੇ ਨਾਲ ਨੇ। ਇਸ ਗੱਲ ਦੇ ਉੱਤੇ ਅੱਜ ਜਦੋਂ ਅਸੈਂਬਲੀ 'ਚ ਇਕੱਠ ਸੱਦਿਆ ਗਿਆ ਤਾਂ ਉੱਥੇ ਦੋ ਬੜੀਆਂ ਅਜੀਬ ਜੀਆਂ ਗੱਲਾਂ ਵਾਪਰੀਆਂ। ਪਹਿਲੀ ਤਾਂ ਇਹ ਕਿ ਜਿਵੇਂ ਪਿਛਲੀ ਵਾਰ ਰੌਲਾ ਜਿਹਾ ਪਾ ਕੇ ਬਹਿ ਗਏ ਸੀ ਕਿ ਜੀ ਸੁਖਪਾਲ ਸਿੰਘ ਖਹਿਰਾ ਇਹਨੇ ਲੱਤ ਤੇ ਲੱਤ ਰੱਖੀ ਹੋਈ ਹੈ, ਅੱਜ ਫੇਰ ਉਸੇ ਤਰ੍ਹਾਂ ਦਾ ਰੰਡੀ ਰੋਣਾ ਜਿਹਾ ਪੈ ਗਿਆ। ਪਰ ਅਸਲੀ ਜਿਹੜੀ ਗੱਲ ਹੈ ਉਹ ਬਿਲਕੁਲ ਹੀ ਹੋਰ ਵਾਪਰੀ ਕਿ ਸਾਰੀ ਦੁਨੀਆ ਨੇ ਦੇਖਿਆ ਕਿ ਪੰਜਾਬ ਦੀ ਅਸੈਂਬਲੀ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬੀ ਹੋਇਆ ਹੈ। ਲੋਕਾਂ ਨੂੰ ਸਾਫ਼ ਤੌਰ ਤੇ ਦਿਖ ਰਿਹਾ ਸੀ ਕਿ ਉਹਦਾ ਬੋਲ ਚਾਲ, ਉਹਦਾ ਲਹਿਜਾ, ਇਹ ਸਾਰੀ ਉਹਦੀ ਪੱਗ ਦਾ ਬੰਧੇਜ, ਸਾਰੀ ਗੱਲ ਮਤਲਬ ਇਉਂ ਲੱਗਦਾ ਸੀ ਜੇ ਕਿਤੇ ਉਹਨੂੰ 5-7 ਮਿੰਟ ਹੋਰ ਬੋਲਣਾ ਪੈ ਗਿਆ ਉਹਦੀ ਪੱਗ ਗਲ 'ਚ ਪੈ ਜਾਣੀ। ਗੱਲ ਇਹ ਹੈ ਕਿ ਪੰਜਾਬ ਦਾ ਅਕਸ ਜਾਂ ਸਿੱਖ ਕੌਮ ਦਾ ਅਕਸ, ਸਾਡੀ ਧਰਤੀ, ਸਾਡੀ ਬੋਲੀ, ਸਾਡੇ ਸੱਭਿਆਚਾਰ ਦਾ ਇੱਕ ਰੂਪ, ਇਹਨੂੰ ਪ੍ਰਤੀਬਿੰਬ ਕਰਨ ਲਈ ਬੜਾ ਕੁਝ ਹੁੰਦਾ। ਪੰਜਾਬ ਦਾ ਮੁੱਖ ਮੰਤਰੀ ਇੱਕ ਤਰੀਕੇ ਨਾਲ ਪੰਜਾਬ ਦੇ ਲੋਕਾਂ ਦਾ ਚਿਹਰਾ ਮੋਹਰਾ ਹੁੰਦਾ। ਇੱਥੇ ਤਾਂ ਕਾਂਗਰਸ ਵਰਗੀਆਂ ਜਮਾਤਾਂ ਨੂੰ ਵੀ ਆਪਦੇ ਵਿੱਚੋਂ ਪੱਗ ਦਾੜੇ ਵਾਲਾ ਬੰਦਾ ਕੋਈ ਲੱਭ ਕੇ ਮੁੱਖ ਮੰਤਰੀ ਲਾਉਣਾ ਪੈਂਦਾ ਰਿਹਾ। ਤੇ ਇਹ ਗੱਲ ਦਿੱਲੀ ਜਾਂ ਡੀਪ ਸਟੇਟ ਨੂੰ ਮਨਜ਼ੂਰ ਨਹੀਂ ਕਿ ਇਹ ਕਹਿੰਦੇ ਆ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਪੰਜਾਬ ਸਿੱਖ ਪਛਾਣ ਹੈ। ਸੋ ਸਿੱਖ ਆਇਡੈਂਟੀਟੀ ਨੂੰ ਨਫ਼ਰਤ ਕਰਨ ਵਾਲਿਆਂ ਨੂੰ ਬੜੀ ਵਧੀਆ ਲੱਗਿਆ ਸੀ ਕਿ ਚਲੋ ਐਤਕੀ ਜਿਹੜਾ ਦਾੜੀ ਮੁੰਨਣ ਵਾਲਾ ਤਾਂ ਮੁੱਖ ਮੰਤਰੀ ਬਣਿਆ, ਅੱਲ ਕਲਾ ਨੂੰ ਰੋਡਾ ਭੋਡਾ ਵੀ ਆਜੂ। ਫਿਰ ਉਹ ਸਿੱਖ ਦੇਖੋ, ਸਿੱਖਾਂ ਦੇ ਵਿੱਚ ਨਿਗਾਰ ਹੈ। ਹਰ ਇੱਕ ਕੌਮ 'ਚ, ਹਰ ਇੱਕ ਸਮਾਜ ਦੇ ਵਿੱਚ ਕਈ ਤਰ੍ਹਾਂ ਦੇ ਵਰਗ ਜਿਹੜੇ ਆ ਪੈਦਾ ਹੋ ਜਾਂਦੇ। ਇੱਕ ਹਿੱਸਾ ਹਰ ਕੌਮ ਦਾ ਜਾਂ ਹਰ ਧਰਮ ਦਾ ਉਹ ਹੁੰਦਾ ਹੈ ਜਿਹੜਾ ਉਸ ਕੌਮ ਜਾਂ ਧਰਮ ਦੇ ਸਾਰੇ ਅਸੂਲਾਂ ਜਾਂ ਸਿਧਾਂਤਾਂ ਨੂੰ ਸਮਰਪਿਤ ਹੁੰਦਾ। ਇੱਕ ਹਿੱਸਾ ਉਹ ਹੁੰਦਾ ਜਿਹੜਾ ਬਿਲਕੁਲ ਹੀ ਬਾਗੀ ਹੋਇਆ ਹੁੰਦਾ। ਇੱਕ ਵਿੱਚ ਵਿਚਾਲੇ ਵਾਲਾ ਹਿੱਸਾ ਹੁੰਦਾ ਜਿਹਨੂੰ ਸਮਝ ਤਾਂ ਹੁੰਦੀ ਆ ਪਰ ਉਹ ਉਸ ਧਰਮ ਦੇ, ਕੌਮ ਦੇ ਅਸੂਲਾਂ ਨੂੰ ਪੂਰਨ ਤੌਰ ਤੇ ਆਪਣੇ ਜੀਵਨ ਵਿੱਚ ਲਾਗੂ ਕਰਨ ਵਿੱਚ ਅਸਮਰੱਥ ਹੁੰਦਾ। ਸੋ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਆ। ਤੇ ਜਿਵੇਂ ਗਾਉਣ ਵਾਲੇ ਕਹਿੰਦੇ ਨੇ, ਜਿਵੇਂ ਆਮ ਲੋਕਾਂ 'ਚ ਵੀ ਗੱਲ ਚੱਲਦੀ ਆ ਵੀ ਹਰ ਕੌਮ ਦੇ ਵਿੱਚ ਵਡੇਰੀ ਉਮਰ ਦੇ ਜਿਹੜੇ ਲੋਕ ਹੁੰਦੇ ਆ, ਹਿੰਦੂਆਂ ਦੇ ਵਡੇਰੀ ਉਮਰ ਦੇ ਲੋਕ ਹੋਣ, ਮੁਸਲਮਾਨਾਂ ਦੇ ਹੋਣ, ਈਸਾਈਆਂ ਦੇ ਹੋਣ, ਸਿੱਖਾਂ ਦੇ ਹੋਣ, ਉਹ ਹਮੇਸ਼ਾ ਹੀ ਕਲਪਦੇ ਦਿਖਣਗੇ ਕਿ ਸਾਡੀ ਕੌਮ ਦੀ ਜਵਾਨੀ ਆ ਜਿਹੜੀ ਜਾਂ ਬੱਚੇ ਆ ਉਹ ਆਪਦੇ ਧਰਮ ਤੇ ਵਿਰਸੇ ਤੋਂ ਟੁੱਟ ਰਹੇ। ਸੋ ਇਹ ਗੱਲ ਹਮੇਸ਼ਾ ਹੀ ਚੱਲਦੀ ਰਹੀ ਹੈ ਕਿ ਸਾਡੀ ਕੌਮ ਦੇ ਵਿੱਚ ਵੀ ਇਹ ਸਮੱਸਿਆ ਹੈ। ਪਰ ਇਹ ਗੱਲ ਵੀ ਸਾਨੂੰ ਸਭ ਨੂੰ ਪਤਾ ਕਿ ਜਿਹੜੇ ਲੋਕ ਸਿੱਖੀ ਸਿਧਾਂਤਾਂ ਤੋਂ, ਸਿੱਖ ਇਤਿਹਾਸ ਤੋਂ ਕੋਰੇ ਨੇ, ਜਿਹੜੇ ਬਿਲਕੁਲ ਹੀ ਦੂਰ ਨੇ, ਉਹਨਾਂ ਨੇ ਕਦੇ ਇਹ ਨਹੀਂ ਕਿਹਾ ਕਿ ਸਾਨੂੰ ਉਹ ਮਾਣ ਮਿਲੇ ਜਿਹੜਾ 5 ਪਿਆਰਿਆਂ ਦੇ ਵਿੱਚ, ਗੁਰੂ ਦੇ ਸੇਵਾਦਾਰਾਂ ਦੇ ਵਿੱਚ ਲੱਗਣ ਵਾਲੇ ਗੁਰਸਿੱਖਾਂ ਨੂੰ ਮਿਲਦਾ। ਹੁਣ ਬਾਕੀ ਸਾਰੇ ਥਾਵਾਂ ਦੇ ਉੱਤੇ ਤਾਂ ਇਹ ਚੀਜ਼ ਮੁਸ਼ਕਲ ਸੀ। ਸੋ ਡੀਪ ਸਟੇਟ ਨੂੰ ਜਦੋਂ ਇਹ ਲੱਗਿਆ ਕਿ ਚਲੋ ਹੁਣ ਭਗਵੰਤ ਮਾਨ ਜਿਹੜਾ ਮੂੰਹ ਸਿਰ ਮੁੰਨਣ ਵਾਲੇ ਪਾਸੇ ਨੂੰ ਤੁਰੂਗਾ ਜਾਂ ਤੁਰ ਸਕਦਾ ਜਾਂ ਤੋਰ ਸਕਦਾ, ਉਹ ਬੰਦਾ ਲੈ ਆਉਣਾ। ਹੁਣ ਇਸ ਗੱਲ ਦੇ ਨਾਲ ਬੜਾ ਕੁਛ ਆ ਗਿਆ। ਮੁੱਖ ਮੰਤਰੀ ਜਾਂ ਪੰਜਾਬ ਦੀ ਅਸੈਂਬਲੀ ਵਿੱਚ ਇਸ ਤਰੀਕੇ ਦਾ ਵਿਹਾਰ ਕਰਨ ਵਾਲਾ ਮੁੱਖ ਮੰਤਰੀ, ਇਹ ਉਹਨਾਂ ਨੂੰ ਭੁਗਦਾ। ਜੇ ਤੁਸੀਂ ਕਹੋ ਵੀ ਪੰਜਾਬ ਦਾ ਜਾਂ ਭਾਰਤ ਦਾ ਇਸ ਗੱਲ ਦੇ ਉੱਤੇ ਸਹਿਮਤੀ ਹੋਊਗੀ, ਨਹੀਂ। ਸਾਰੇ ਪੰਜਾਬ ਦੇ ਲੋਕ ਚਾਹੇ ਪਿੱਟਣ ਲੱਗ ਜਾਣ, ਰੋਣ ਪਿੱਟਣ ਲੱਗ ਜਾਣ ਕਿ ਆਹ ਕੀ ਹੋ ਰਿਹਾ ਜੀ, ਅਸੈਂਬਲੀ ਦੇ ਵਿੱਚ ਮੁੱਖ ਮੰਤਰੀ ਸ਼ਰਾਬੀ ਹੋਇਆ ਫਿਰਦਾ, ਤਾਂ ਵੀ ਸਾਰੇ ਭਾਰਤ ਦੇ ਲੋਕਾਂ ਨੇ ਦਲੀਲ ਲੱਭ ਲੈਣੀ ਆ ਵੀ ਫਿਰ ਕੀ ਹੋਵੇ। ਜਿਹੜੀ ਚੀਜ਼ ਦੇ ਨਾਲ ਤੁਹਾਡਾ ਜਲੂਸ ਨਿਕਲਦਾ ਹੋਵੇ,
ਉਹਨੂੰ ਤਾਂ ਉਹ ਹਰ ਹੀਲੇ ਕਹਿਣਗੇ, ਕਿਉਂਕਿ ਉਹਨਾਂ ਨੂੰ ਤਾਂ ਇਹ ਆ ਵੀ ਚਾਹੇ ਉਹ ਤਾਂ ਚਾਹੁਣਗੇ ਕਿ ਬਾਕੀ ਵੀ ਸਾਰੇ ਸ਼ਰਾਬ ਸ਼ਰੂਬ ਪੀ ਕੇ ਆਇਆ ਕਰਨ ਉੱਥੇ। ਇਹ ਤਾਂ ਜੀ ਮਾਡਰਨਿਟੀ ਦੀ ਨਿਸ਼ਾਨੀ ਆ, ਅਗਾਂਹ ਵਧੂ ਬਣੋ, ਪਛਾਂ ਖੁਸ਼ੂ ਸੋਚ ਨਾ ਹੋਵੇ। ਤੇ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਦੇ ਵਿਚਾਲੇ ਅੱਜ ਦੇ ਅਸੈਂਬਲੀ ਦੇ ਸਦਨ ਦੇ ਵਿੱਚ ਕਾਫੀ ਜ਼ਿਆਦਾ ਖਲਾਰਾ ਪਿਆ। ਬਾਹਰ ਨਿਕਲ ਕੇ ਕਾਂਗਰਸ ਪਾਰਟੀ ਨੇ ਜਿੱਥੇ ਇਸ ਮਸਲੇ ਉੱਤੇ ਆਪਦਾ ਪੱਖ ਰੱਖਿਆ, ਉੱਥੇ ਇਹ ਗੱਲ ਵੀ ਸਭ ਦੇ ਸਾਹਮਣੇ ਵਾਪਰੀ ਕਿ ਭਗਵੰਤ ਮਾਨ ਨੂੰ ਜਦੋਂ ਸਮਝ ਲੱਗੀ ਕਿ ਗੜਬੜ ਹੋ ਚੁੱਕੀ ਆ, ਸਾਰੀ ਦੁਨੀਆ ਨੂੰ ਸਮਝ ਲੱਗ ਗਈ ਆ ਮੈਂ ਸ਼ਰਾਬ ਪੀਤੀ ਹੈ, ਉਹ ਵੀ ਉੱਥੋਂ ਅਸੈਂਬਲੀ ਦੇ ਵਿੱਚੋਂ ਤਿੱਤਰ ਹੋ ਗਏ। ਕੁੱਲ ਮਿਲਾ ਕੇ ਅੱਜ ਦਾ ਜਿਹੜਾ ਮਜ਼ਦੂਰਾਂ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਇਹਨਾਂ ਨੇ ਅਸੈਂਬਲੀ ਦੇ ਵਿੱਚ ਸੱਦਿਆ ਸੀ, ਉਹਦਾ ਤਾਂ ਕੋਈ ਆਨੰਦ ਜਿਹਾ ਰਿਹਾ ਨਹੀਂ, ਸਵਾਦ ਜਿਹਾ ਰਿਹਾ ਨਹੀਂ। ਪਰ ਨਾਲ ਦੀ ਨਾਲ ਇੱਕ ਗੱਲ ਹੋਰ ਹੈ ਕਿ ਜਿਵੇਂ ਭਗਵੰਤ ਮਾਨ ਦੀ ਆਦਤ ਆ, ਕਮੇਡੀਅਨ ਬੰਦਾ ਹੈ ਤੇ ਬੋਲਣਾ ਖੁੱਲੇ ਹਿਸਾਬ ਨਾਲ, ਬੇਪਰਵਾਹ ਹੋ ਕੇ ਬੋਲਣਾ, ਉਹਨੂੰ ਅਕਲ ਨਹੀਂ, ਆਦਤ ਹੈ। ਹੁਣ ਕਈ ਵਾਰੀ ਸਮੱਸਿਆ ਪੈਦਾ ਹੋ ਜਾਂਦੀ ਹੈ। ਸੋ ਇਸੇ ਤਰੀਕੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਵਿੱਚੋਂ ਕਾਂਗਰਸ ਵਿੱਚ ਲੋਕ ਜਾਂਦੇ ਹੈ ਜਾਂ ਹੋਰਨਾਂ ਪਾਰਟੀਆਂ 'ਚ ਜਾਂਦੇ ਆ, ਉਦੋਂ ਫਿਰ ਇਲਜ਼ਾਮ ਲਾਉਣੇ ਹੁੰਦੇ ਆ। ਜਿਵੇਂ ਪਿਛਲੇ ਦਿਨੀ ਬੀਜੇਪੀ 'ਚ ਜਾਣ ਵਾਲੇ ਰਾਜ ਸਭਾ ਮੈਂਬਰਾਂ ਦੇ ਖਿਲਾਫ ਕਾਫੀ ਕੁਝ ਕਿਹਾ, ਤੇ ਹੁਣ ਇਹ ਵੀ ਸਭ ਦੇ ਸਾਹਮਣੇ ਸੀ ਕਿ ਇੱਕ ਆਗੂ ਨਾਜਰ ਸਿੰਘ ਮਾਨ ਸ਼ਾਹੀਆ, ਉਹਦੇ ਬਾਰੇ ਕਾਫੀ ਜ਼ਿਆਦਾ ਅਵਾ ਤਵਾ ਬੋਲਿਆ ਸੀ, ਇਲਜ਼ਾਮ ਲਾਏ ਸੀ ਕਿ ਪੈਸੇ ਲੈ ਕੇ ਵਿਕ ਗਿਆ, ਚਲੇ ਗਿਆ ਕਾਂਗਰਸ ਜਾਂ ਜੋ ਵੀ ਸੀ। ਉਹਨੇ ਮੁਕੱਦਮਾ ਕਰਤਾ ਤੇ ਉਸ ਮੁਕੱਦਮੇ ਦੀਆਂ ਤਰੀਕਾਂ ਤੇ ਭਗਵੰਤ ਮਾਨ ਜਿਹੜਾ ਸੀ, ਮਾਣਹਾਨੀ ਦੇ ਮਾਮਲੇ ਵਿੱਚ ਜਾਣ ਤੋਂ ਇਨਕਾਰੀ ਰਿਹਾ ਹੁਣ ਤੱਕ। ਪਰ ਅੱਜ ਦੀ ਤਰੀਕ ਜਿਹੜੀ ਸੀ 1 ਮਈ ਦੀ, ਉਹ ਮਾਨਸਾ ਦੇ ਉਸ ਜੱਜ ਨੇ ਦੇਤੀ ਕਿ 1 ਤਰੀਕ ਨੂੰ ਹਰ ਹਾਲਤ ਵਿੱਚ ਪੇਸ਼ ਹੋਵੇ ਭਗਵੰਤ। ਇਹਦੇ ਉੱਤੇ ਬੜੀ ਚਰਚਾ ਚੱਲੀ ਕਿ ਜਾਣਾ ਪਊਗਾ, ਪਰ ਭਗਵੰਤ ਮਾਨ ਨੇ ਨਾਲੇ ਤਾਂ 1 ਮਈ ਦਾ ਇਹ ਦਿਨ ਰੱਖ ਲਿਆ ਇੱਥੇ ਤਾਂ ਕਿ ਉੱਥੇ ਕਹਿਣਾ ਸੌਖਾ ਹੋ ਜਾਏ ਵਕੀਲ ਨੂੰ ਕਿ ਉਹ ਨਹੀਂ ਆ ਸਕਦਾ ਜੀ, ਉਹ ਤਾਂ ਮੁੱਖ ਮੰਤਰੀ ਆ ਤੇ ਅਸੈਂਬਲੀ 'ਚ ਬਿਜੀ। ਦੂਜੇ ਪਾਸੇ ਇਹ ਖਬਰ ਆ ਚੁੱਕੀ ਹੈ ਕਿ ਜਿਹੜੇ ਜੱਜ ਨੇ ਇਹ ਆਰਡਰ ਦਿੱਤਾ ਸੀ ਕਿ ਹਰ ਹੀਲੇ ਪੇਸ਼ ਹੋਵੇ, ਉਹਦੀ ਕਹਿੰਦੇ ਬਦਲੀ ਕਰ ਦਿੱਤੀ ਗਈ। ਹੁਣ ਸਿਸਟਮ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਯਕੀਨ ਆ, ਸਾਨੂੰ ਤਾਂ ਹੈ ਨਹੀਂ, ਉਹ ਦੇਖ ਲੈਣ ਕਿ ਆਹ ਮੁਲਕ ਆ, ਇੱਥੇ ਜੱਜਾਂ ਨਾਲ ਜਾਂ ਹੋਰ ਅਧਿਕਾਰੀਆਂ ਨਾਲ ਜੋ ਕੁਝ ਹੋ ਰਿਹਾ ਉਹ ਸਭ ਦੇ ਸਾਹਮਣੇ। ਅਸਲ ਵਿੱਚ ਕੱਲ ਵੀ ਆਪਾਂ ਚਰਚਾ ਕੀਤੀ ਸੀ ਕਿ ਜਿਹਦੀ ਡਾਂਗ ਆ ਉਹਦੀ ਮੱਝ। ਬੰਗਾਲ ਦੇ ਵਿੱਚ ਜਿੰਨੀ ਬਦਮਾਸ਼ੀ ਗੁੰਡਾਗਰਦੀ ਹੋਈ ਹੈ, ਲੋਕ ਸ਼ਰੇਆਮ ਕਹਿ ਰਹੇ ਨੇ ਕਿ ਜੇ ਹੁਣ ਵੀ ਇਹਦੇ ਇੰਨਾ ਕੁੱਤੇਖਾਨੀ ਦੇ ਬਾਵਜੂਦ ਵੀ ਬੀਜੇਪੀ ਨਾ ਜਿੱਤੀ, ਫਿਰ ਤਾਂ ਗੁੰਡਾਗਰਦੀ ਤੋਂ ਵੀ ਯਕੀਨ ਚੱਕਿਆ ਜਾਊ। ਸੋ ਜਿਸ ਮੁਲਕ ਦੇ ਵਿੱਚ ਲੋਕਾਂ ਦੀ ਰਾਏ ਕੋਈ ਅਰਥ ਨਹੀਂ ਰੱਖਦੀ, ਲੋਕਾਂ ਦੀਆਂ ਵੋਟਾਂ ਕੱਟ ਦਿੰਦੇ ਆ, ਉਹ ਵੋਟ ਹੀ ਰਹਿਣ ਦਿੰਦੇ ਆ ਜਿਹੜੀ ਆਪਾਂ ਨੂੰ ਪਵੇ। ਜਿਸ ਮੁਲਕ ਦੇ ਵਿੱਚ ਜੱਜਾਂ ਦੀਆਂ ਬਦਲੀਆਂ, ਜੱਜਾਂ ਦੇ ਕਤਲ, ਇੱਥੋਂ ਇਹ ਵੀ ਗੱਲ ਕਿ ਜੇ ਕੋਈ ਜੱਜ ਸੁਪਰੀਮ ਕੋਰਟ ਦੇ ਵਿੱਚ ਚੀਫ ਜਸਟਿਸ ਹੈ ਤੇ ਉਹਨੂੰ ਇਸ਼ਾਰਾ ਦੇ ਦਿਓ ਵੀ ਤੈਨੂੰ ਬਾਅਦ 'ਚ ਰਾਜ ਸਭਾ ਦਾ ਮੈਂਬਰ ਬਣਾ ਦਿਆਂਗੇ, ਉਹ ਬਣ ਜਾਂਦੇ ਆ, ਉਹ ਜਿਹੇ ਫਿਰ ਫੈਸਲੇ ਦੇ ਦਿੰਦੇ ਆ। ਸੋ ਇਸ ਮੁਲਕ ਦਾ ਸਾਰਾ ਢਾਂਚਾ, ਸਾਰਾ ਕੁਛ ਹੀ ਨੰਗਾ ਹੀ ਹੋਇਆ ਐਵੇਂ ਪਤਾ ਨਹੀਂ ਕਿਹੜੇ ਚੱਕਰ 'ਚ ਲੋਕ ਵਹਿਮ 'ਚ ਪਏ ਹੋਏ ਨੇ ਵੀ ਇਹ ਬੜਾ ਮਹਾਨ ਲੋਕਤੰਤਰ ਆ। ਇਸ ਮੁਲਕ ਦੇ ਵਿੱਚ ਡੀਪ ਸਟੇਟ ਜਿਸ ਤਰੀਕੇ ਨਾਲ ਹਿੰਦੂ ਕੱਟੜਵਾਦ ਦੇ ਹੱਕ ਵਿੱਚ ਘੱਟ ਗਿਣਤੀ ਕੌਮਾਂ ਦੇ ਖਿਲਾਫ ਭੁਗਤਦੀ ਹੈ, ਉਹ ਗੱਲ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ। ਮਈ ਦਿਹਾੜਾ ਮਨਾਉਣ ਮੌਕੇ ਸਰਦਾਰ ਸਿਮਰਜੀਤ ਸਿੰਘ ਮਾਨ ਵਾਲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਅਕਾਲ ਤਖ਼ਤ ਸਾਹਿਬ ਦੇ ਵਿਖੇ ਆਪਣਾ ਸਥਾਪਨਾ ਦਿਹਾੜਾ ਮਨਾਇਆ। 1 ਮਈ 1994 ਨੂੰ ਉਸ ਵੇਲੇ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੇ ਬਾਕੀ ਸਾਰੇ ਅਕਾਲੀ ਧੜੇ ਭੰਗ ਕਰਕੇ ਇੱਕ ਅਕਾਲੀ ਦਲ ਬਣਾਇਆ ਸੀ, ਜਿਹਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਪ੍ਰਧਾਨ ਬਣਾਇਆ ਗਿਆ ਸੀ। ਇਸ ਅਕਾਲੀ ਦਲ ਦਾ ਜਿਹੜਾ ਐਲਾਨਨਾਮਾ ਸੀ, ਜਿਹਨੂੰ ਅੰਮ੍ਰਿਤਸਰ ਐਲਾਨਨਾਮਾ ਕਹਿੰਦੇ,
ਉਹਦੇ ਵਿੱਚ ਸਾਫ਼ ਤੌਰ ਦੇ ਉੱਤੇ ਇਹ ਗੱਲ ਸੀ ਕਿ ਸਿੱਖਾਂ ਨੂੰ ਆਜ਼ਾਦੀ ਦਿੱਤੀ ਜਾਵੇ ਤਾਂ ਕਿ ਉਹ ਸਵੇ ਮਾਣ ਨਾਲ ਰਹਿ ਸਕਣ, ਤੇ ਇੱਥੋਂ ਤੱਕ ਗੱਲ ਸੀ ਕਿ ਖਾਲਿਸਤਾਨ ਦੇ ਸੰਘਰਸ਼ ਦੇ ਹੱਕ ਦੇ ਵਿੱਚ ਅੰਮ੍ਰਿਤਸਰ ਐਲਾਨਨਾਮਾ ਕਾਫੀ ਅੱਗੇ ਜਾ ਰਿਹਾ ਸੀ। ਤੇ ਇਸ ਮੌਕੇ ਭਾਰਤੀ ਡੀਪ ਸਟੇਟ ਨੇ ਜੋ ਕੁਝ ਕੀਤਾ ਉਹਦਾ ਨਤੀਜਾ ਇਹ ਨਿਕਲਿਆ ਕਿ ਬਾਕੀ ਸਾਰੇ ਜਿੰਨੇ ਆਗੂ ਸੀ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਕਰਨਲ ਜਸਮੇਰ ਸਿੰਘ ਬਾਲਾ, ਭਾਈ ਮਨਜੀਤ ਸਿੰਘ ਤੇ ਜਥੇਦਾਰ ਗੁਰਚਰਨ ਸਿੰਘ ਟੌੜਾ, ਜਿੰਨੇ ਵੀ ਇਹ ਲੀਡਰ ਸੀਗੇ, ਭਾਈ ਜਸਵੀਰ ਸਿੰਘ ਰੋਡੇ ਸੀ, ਇਹ ਸਾਰੇ ਦੇ ਸਾਰੇ ਫਿਰ ਮਾਨ ਸਾਹਿਬ ਨੂੰ ਛੱਡ ਕੇ, ਅੰਮ੍ਰਿਤਸਰ ਅਕਾਲੀ ਦਲ ਨੂੰ ਛੱਡ ਕੇ ਇਹ ਸਾਰੇ ਦੇ ਸਾਰੇ ਆਪੋ ਆਪਣੇ ਪਹਿਲੋਂ ਰਾਹ ਪੈ ਗਏ। ਫਿਰ ਅਖੀਰ ਬਾਦਲ ਨਾਲ ਚਲੇ। ਬਾਦਲ ਨੇ ਪਹਿਲੇ ਹੀ ਆਪਦਾ ਵੱਖਰਾ ਅਕਾਲੀ ਦਲ ਬਣਾਇਆ ਸੀ, ਜਿਹੜਾ ਉਸ ਮੌਕੇ ਖਾੜਕੂ ਸੰਘਰਸ਼ ਤੋਂ ਬਾਅਦ ਇੱਕ ਮਜ਼ਬੂਤ ਵੱਡੇ ਦਾਇਰੇ ਵਾਲਾ ਅਕਾਲੀ ਦਲ ਸਿਰਜਿਆ ਜਾ ਰਿਹਾ ਸੀ। ਉਹਦੇ ਖਿਲਾਫ ਇੰਡੀਅਨ ਡੀਪ ਸਟੇਟ ਨੇ ਜਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਨੂੰ ਮੋਹਰਾ ਬਣਾ ਕੇ ਚਾਲ ਖੇਡੀ ਤੇ ਕੌਮੀ ਪੱਖ ਵਾਲਾ ਅੰਮ੍ਰਿਤਸਰ ਅਕਾਲੀ ਦਲ ਸੈਬੋਟੇਜ ਕੀਤਾ, ਉਹ ਗੱਲ ਹੁਣ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਹੁਣ ਤਾਂ ਪਿੱਛੇ ਜੇ ਇੱਕ ਇੰਟਰਵਿਊ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਗੱਲ ਕਹਿਤੀ ਕਿ ਅਸੀਂ ਉਦੋਂ ਫਿਰ ਤਾਂ ਨਾਲ ਗਏ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਦੇ, ਜਦੋਂ ਅੰਮ੍ਰਿਤਸਰ ਐਲਾਨਨਾਮਾ ਕੀਤਾ ਤੇ ਇਹ ਖਾਲਿਸਤਾਨ ਵੱਲ ਨੂੰ ਵੱਧਦਾ ਜਾ ਰਿਹਾ ਸੀ ਤੇ ਇਹਨੂੰ ਰੋਕਣ ਦੇ ਲਈ ਇਹਦੇ ਨਾਲ ਹੋ ਜਾਓ ਤੇ ਇਹਨੂੰ ਨਾਲ ਰਹਿ ਕੇ ਮੋੜਾ ਪਾਈਏ ਜਿੰਨਾ ਕੁ ਹੋ ਸਕੇ। ਸੋ ਇਸ ਤਰੀਕੇ ਦੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਇੰਡੀਅਨ ਡੀਪ ਸਟੇਟ ਨੇ ਕੀਤੀਆਂ, ਪਰ ਮੋਹਰੇ ਤਾਂ ਉਹ ਲੋਕ ਬਣੇ ਜਿਨ੍ਹਾਂ ਨੂੰ ਸਾਡੀ ਕੌਮ ਇੱਥੇ ਲੀਡਰ ਮੰਨੀ ਫਿਰਦੀ ਆ ਵੀ ਇਹ ਸਾਡੇ ਆਗੂ ਨੇ ਜੀ। ਕੈਪਟਨ ਅਮਰਿੰਦਰ ਸਿੰਘ ਵੀ ਇੱਥੇ ਮੁੱਖ ਮੰਤਰੀ ਬਣਿਆ ਤੇ ਬਾਦਲ ਵੀ ਕਈ ਵਾਰ ਬਣਿਆ। ਇਹ ਲੋਕ ਜਿਹੜੇ ਇੰਡੀਅਨ ਡੀਪ ਸਟੇਟ ਦੇ ਹੱਥ ਠੋਕੇ ਹੈ, ਉਹਨਾਂ ਦੇ ਹੱਕ ਵਿੱਚ ਭੁਗਤਣ ਵਾਲੇ ਲੋਕ ਜਿਹੜੇ ਸਿੱਖ ਜਿਹੜੇ ਕਹਿੰਦੇ ਅਸੀਂ ਬੜੇ ਸਿਆਣੇ ਆ, ਉਹ ਦੇਖ ਲੈਣ ਵੀ ਕਿੱਥੇ ਕੁ ਖੜੇ ਆ। ਹੁਣ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗੱਲ, ਉਹਨਾਂ ਦੇ ਬਹੁਤ ਸਾਰੇ ਕਦਮਾਂ ਨਾਲ, ਫੈਸਲਿਆਂ ਨਾਲ ਅਸਹਿਮਤ ਹੋਣ ਦਾ ਹੱਕ ਸਭ ਨੂੰ, ਅਸੀਂ ਵੀ ਕਈ ਵਾਰ ਆਲੋਚਨਾ ਕਰ ਦਿੰਦੇ, ਪਰ ਓਵਰਗਰਾਉਂਡ ਫਰੰਟ ਦੇ ਉੱਤੇ ਖਾਲਿਸਤਾਨ ਦੇ ਉੱਤੇ ਅਡੋਲ ਪੋਜੀਸ਼ਨ ਰੱਖ ਕੇ ਜਿਸ ਤਰੀਕੇ ਨਾਲ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਉਹਨਾਂ ਦੀ ਪਾਰਟੀ ਚੱਲ ਰਹੀ ਹੈ, ਇਹਦੇ ਕੁਛ ਤਾਂ ਅਰਥ ਹੈਗੇ। ਹੁਣ ਜਦੋਂ ਕਿ ਧੜਾ ਧੜ ਇੰਡੀਅਨ ਸਟੇਟ ਵੱਲੋਂ ਸ਼ੰਭੂ ਬੰਬ ਧਮਾਕੇ ਦੇ ਬਹਾਨੇ ਗ੍ਰਿਫਤਾਰੀਆਂ ਹੋ ਰਹੀਆਂ ਨੇ, ਉਸ ਮੌਕੇ ਬਹੁਤ ਸਾਰੇ ਉਹ ਨੌਜਵਾਨ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਨੇ, ਉਹਨਾਂ ਨੂੰ ਮਾਨ ਦਲ ਦੀ ਹਮਾਇਤ ਜਿਹੜੀ ਆ ਉਹ ਮਿਲਦੀ ਹੈ। ਆਪਾਂ ਕੱਲ ਵੀ ਗੱਲ ਕੀਤੀ ਸੀ ਤੇ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਲਵਪ੍ਰੀਤ ਸਿੰਘ ਤੂਫਾਨ ਤੇ ਇੱਕ ਕੁਲਵੰਤ ਸਿੰਘ ਕੋਟਲਾ ਗੁਜਰਾਂ ਜਾਂ ਹੋਰ, ਇਹਨਾਂ ਦੇ ਹੱਕ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੇ, ਉਹਨਾਂ ਦੀ ਪਾਰਟੀ ਨੇ ਕੱਲ ਭੱਜ ਦੌੜ ਕੀਤੀ। ਕਈ ਜਿਹੜੇ ਆ ਉਹ ਨੌਜਵਾਨ, ਉਹਨਾਂ ਦੀਆਂ ਰਿਹਾਈਆਂ ਵੀ ਹੋਈਆਂ, ਨਹੀਂ ਤਾਂ ਜਿੱਥੇ ਸ਼ੰਭੂ ਮੋਰਚੇ ਦੇ ਸ਼ੰਭੂ ਬੰਬ ਧਮਾਕੇ ਦੇ ਬਹਾਨੇ 5-6 ਜਾਣੇ ਟੰਗੇ ਆ, ਉੱਥੇ ਉਹ ਹੋਰ ਵੀ, ਕਿਉਂਕਿ ਅੱਜ ਵੀ ਪਤਾ ਲੱਗਿਆ ਬਈ ਮਾਨਸਾ ਜ਼ਿਲ੍ਹੇ ਤੋਂ ਜਲਵੇੜਾ ਪਿੰਡ ਦਾ ਇੱਕ ਮਨਪ੍ਰੀਤ ਸਿੰਘ ਵਿੱਕੀ ਨਾਂ ਦਾ ਨੌਜਵਾਨ ਜਿਹੜਾ ਹੈ ਉਹਨੂੰ ਚੱਕਿਆ, ਤੇ ਮਾਨਸਾ ਦੇ 2 ਨੌਜਵਾਨ ਹੋਰ ਪਹਿਲਾਂ ਚੱਕੇ ਹੋਏ ਨੇ। ਸੋ ਧੜਾ ਧੜ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਜਥੇਬੰਦੀਆਂ ਜਾਂ ਹੋਰ ਜਿਹੜੇ ਆਗੂ ਨੇ ਉਹਨਾਂ ਵੱਲੋਂ ਵੀ ਪੈਰਵਾਈ ਕੀਤੀ ਜਾ ਰਹੀ ਆ, ਪਰ ਇੱਕ ਤਰੀਕੇ ਨਾਲ ਸ਼ੰਭੂ ਮੋਰਚੇ ਤੋਂ ਬਾਅਦ ਪੰਜਾਬ ਪੁਲਿਸ ਨੂੰ ਜਿਵੇਂ ਫ੍ਰੀ ਹੈਂਡ ਮਿਲ ਗਿਆ ਵੀ ਜਿਹਨੂੰ ਮਰਜ਼ੀ ਚੱਕ ਲਿਆਓ। ਇੱਥੋਂ ਤੱਕ ਕਿ ਮਾਨ ਦਲ ਦਾ ਇੱਕ ਆਗੂ ਹੈ ਜਿਹਨੇ ਜਦੋਂ ਭਾਈ ਅਮਰਤਪਾਲ ਸਿੰਘ ਨੇ ਚੋਣ ਲੜਨੀ ਸੀ ਤਾਂ ਉਹਨੇ ਕਾਗਜ਼ ਵਾਪਸ ਲੈ ਲਏ ਸੀ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ, ਬਲੇਅਰ ਕਰਕੇ ਉਹਦਾ ਨਾਮ। ਤੋ ਜਿਹੜਾ ਇਹ ਬਲੇਅਰ ਹੈ, ਕੱਲ ਉਹਦੇ ਘਰ ਵੀ ਜਿਹੜੇ ਆ ਰਾਤ ਨੂੰ ਚਿੱਟ ਕੱਪੜੀਏ ਅਸਲੇ ਵਾਲੇ ਬੰਦੇ ਬਿਨਾਂ ਨੰਬਰ ਵਾਲੀ ਸਕਾਰਪੀਓ ਗੱਡੀ ਲੈ ਕੇ ਗਏ,
ਤੇ ਉਹਨੇ ਵੀਡੀਓ ਵੀ ਪਾਈ ਆ। ਹੋ ਸਕਦਾ ਕੋਈ ਮਾੜੇ ਇਰਾਦੇ ਨਾਲ ਗਏ ਹੋਣ ਜਾਂ ਚੱਕਣ ਹੀ ਗਏ ਹੋਣ, ਕਿਉਂਕਿ ਇਹੋ ਜਿਹੇ ਆਪਰੇਸ਼ਨ, ਕੈਟ ਆਪਰੇਸ਼ਨ ਜਿਹੜੇ ਆ, ਉਹ ਪੰਜਾਬ ਪੁਲਿਸ ਦੇ ਜਿਹੜੇ ਇਹੋ ਜਿਹੇ ਗਰੁੱਪ ਰੱਖੇ ਹੋਏ ਨੇ ਹਰ ਇਲਾਕੇ 'ਚ, ਉਹ ਕਰਦੇ ਹੁੰਦੇ। ਸੋ ਇਸ ਮਾਹੌਲ ਦੇ ਵਿੱਚ ਜੇਕਰ ਇੱਕ ਧਿਰ ਲੋਕਾਂ ਨੂੰ ਤਸ਼ੱਦਦ ਤੋਂ ਬਚਾਉਂਦੀ ਹੈ ਜਾਂ ਖਾਲਿਸਤਾਨ ਦੀ ਗੱਲ ਨੂੰ ਜਿਉਂਦਾ ਰੱਖਦੀ ਹੈ, ਤਾਂ ਉਹਦੇ ਨਾਲ ਅਸਹਿਮਤੀਆਂ ਜਾਂ ਉਹਦੇ ਨਾਲ ਕਿਸੇ ਗੱਲ ਦੇ ਉੱਤੇ ਵਖਰੇਵਾਂ ਹੋਣਾ ਹੋਰ ਗੱਲ ਹੈ। ਪਰ ਇਸ ਗੱਲ ਦੀ ਆਪਾਂ ਨੂੰ ਕਦਰ ਕਰਨੀ ਚਾਹੀਦੀ ਹੈ ਕਿ ਇਹ ਪਾਰਟੀ ਖਾਲਿਸਤਾਨ ਦੇ ਸੰਘਰਸ਼ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੂੰ ਠੀਕ ਲੱਗਦਾ ਯੋਗਦਾਨ ਪਾ ਰਹੇ ਨੇ। ਅੱਜ ਦਲ ਖਾਲਸਾ ਜਥੇਬੰਦੀ ਦੇ ਇਤਿਹਾਸ ਦੇ ਬਾਰੇ ਵੀ ਗੱਲ ਕਰਨੀ ਬਣਦੀ ਹੈ ਕਿ ਇਹ ਜਥੇਬੰਦੀ 1978 ਦੇ ਨਰਕਧਾਰੀ ਸਾਕੇ ਤੋਂ ਬਾਅਦ ਵਿੱਚ ਹੋਂਦ ਵਿੱਚ ਆਈ ਸੀ, ਜਦੋਂ 35 ਸੈਕਟਰ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਵਿੱਚ ਪੰਜਾਬ ਭਰ ਦੇ ਵਿੱਚ ਸਾਰੇ ਜਿਹੜੇ ਉਸ ਮੌਕੇ ਦੇ ਨੌਜਵਾਨ ਜਥੇ ਸੀ, ਉਹਨਾਂ ਦੇ ਆਗੂਆਂ ਨੇ ਇੱਕ ਇਕੱਠ ਸੱਦਿਆ ਤੇ ਸਰਦਾਰ ਕਪੂਰ ਸਿੰਘ ਜੀ ਦੇ ਪ੍ਰੇਰਨਾ ਦੇ ਉੱਤੇ ਉਹਨਾਂ ਨੇ ਕਿਹਾ ਕਿ ਜਿਵੇਂ ਇਤਿਹਾਸ ਵਿੱਚ ਸਾਰੀਆਂ ਮਿਸਲਾਂ ਇਕੱਤਰ ਹੋ ਕੇ ਦਲ ਖਾਲਸਾ ਹੁੰਦਾ ਸੀ, ਉਵੇਂ ਹੀ ਤੁਸੀਂ ਸਾਰੇ ਜਿਹੜੇ ਜਥੇ ਹੋ ਉਹ ਇਕਜੁੱਟ ਹੋ ਕੇ ਦਲ ਖਾਲਸਾ ਬਣਾਓ। ਤੋਂ 6 ਅਗਸਤ 1978 ਨੂੰ ਦਲ ਖਾਲਸਾ ਜਥੇਬੰਦੀ ਹੈ ਜਿਹੜੀ ਉਹ ਹੋਂਦ ਵਿੱਚ ਆਈ, ਜਿਨੇ 1978 ਵਿੱਚ ਹੀ ਆਪਦੇ ਪਹਿਲੇ ਦਿਨ ਹੀ ਖਾਲਿਸਤਾਨ ਦੀ ਗੱਲ ਕੀਤੀ। ਦਲ ਖਾਲਸਾ ਜਥੇਬੰਦੀ ਖਾਲਿਸਤਾਨ ਦੇ ਏਜੰਡੇ ਨੂੰ ਜਥੇਬੰਦਕ ਰੂਪ ਦੇ ਵਿੱਚ ਐਲਾਨਣ ਵਾਲੀ ਪਹਿਲੀ ਜਥੇਬੰਦੀ ਹੈ। ਤੋ ਇਸ ਜਥੇਬੰਦੀ ਦੇ ਖਿਲਾਫ ਇੰਡੀਅਨ ਸਟੇਟ ਨੇ ਤੇ ਰਾਸ਼ਟਰਵਾਦੀ ਸਿੱਖਾਂ ਨੇ ਰੱਜ ਕੇ ਕੂੜ ਪ੍ਰਚਾਰ ਕੀਤਾ ਹੈ, ਜਿਵੇਂ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਕੀਤਾ ਹੈ। ਪਰ ਇਹ ਜਥੇਬੰਦੀ 1978 ਤੋਂ 81 ਤੱਕ ਪੂਰਾ ਗਹਿ ਗੱਡਮਾ ਕੰਮ ਜਿਹੜਾ ਹੈ ਉਹ ਇੱਥੇ ਕਰਦੀ ਰਹੀ ਆ। ਖਾਸ ਤੌਰ ਦੇ ਉੱਤੇ ਖਾਲਿਸਤਾਨ ਦੇ ਮਸਲੇ ਉੱਤੇ ਇਹਨਾਂ ਨੇ ਸੈਮੀਨਾਰ ਕਰਕੇ, ਮੀਟਿੰਗਾਂ ਕਰਕੇ, ਐਲਾਨ ਪ੍ਰੋਗਰਾਮ ਕਰਕੇ ਜਿੱਥੇ ਗੱਲ ਨੂੰ ਅੱਗੇ ਲੈ ਕੇ ਗਏ, ਉੱਥੇ 1981 ਦੇ ਵਿੱਚ ਲਾਲੇ ਜਗਤ ਨਾਰਾਇਣ ਤੋਂ, ਜਦੋਂ ਲਾਲੇ ਜਗਤ ਨਾਰਾਇਣ ਦਾ ਸੋਧਾ ਲੱਗੇ, ਉਸ ਤੋਂ ਬਾਅਦ ਵਿੱਚ ਸੰਤ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਹੋਈ ਤੇ ਦਲ ਖਾਲਸਾ ਨੇ ਭਾਰਤ ਦਾ ਇੱਕ ਹਵਾਈ ਜਹਾਜ਼ ਪਾਕਿਸਤਾਨ ਲਿਜਾ ਉਤਾਰਿਆ। ਉਹਦੇ ਵਿੱਚ ਜਿਹੜੇ ਸਿੰਘਾਂ ਦਾ ਨੁਕਸਾਨ ਹੋਇਆ ਸੀ, ਸ਼ਹਾਦਤਾਂ ਹੋਈਆਂ ਸੀ, ਉਹਨਾਂ ਦਾ ਮੁਆਵਜ਼ਾ ਵੀ ਮੰਗਿਆ ਤੇ ਸੰਤਾਂ ਦੀ ਰਿਹਾਈ ਵੀ ਮੰਗੀ। ਇਸ ਮੌਕੇ ਇਹ ਜਿਹੜੇ ਭਾਈ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਚਾਰੇ ਸਿੰਘ ਸੀ, ਇਹਨਾਂ ਪੰਜਾਂ ਨੂੰ ਪਾਕਿਸਤਾਨ ਦੇ ਵਿੱਚ ਉਮਰ ਕੈਦ ਭੁਗਤਣੀ ਪਈ। ਪਰ ਅੱਜ ਦਾ ਦਿਨ ਇਸ ਕਰਕੇ ਅਹਿਮ ਹੈ ਕਿ 1 ਮਈ 1982 ਨੂੰ 1 ਮਈ 1982 ਨੂੰ ਦਲ ਖਾਲਸਾ ਦੇ ਉੱਤੇ ਭਾਰਤੀ ਸਟੇਟ ਨੇ ਪਾਬੰਦੀ ਲਾਈ ਸੀ, ਬੈਨ ਕੀਤਾ ਸੀ। ਜਿਹੜੀ ਇਹ ਬੈਨ ਵਾਲੀ ਕਾਰਵਾਈ ਸੀ, ਇਹ ਬੜੀ ਅਹਿਮ ਸੀ। ਇਸ ਤੋਂ ਬਾਅਦ ਵਿੱਚ ਫੈਡਰੇਸ਼ਨ ਤੇ ਵੀ ਬੈਨ ਲੱਗਿਆ ਤੇ ਇਸ ਤੋਂ ਇਲਾਵਾ ਹੋਰ ਕਈ ਪਾਬੰਦੀਆਂ ਪੰਜਾਬ ਦੇ ਵਿੱਚ, ਜਿਵੇਂ ਕਦੇ ਕਹਿੰਦੇ ਸੀ ਮੋਟਰਸਾਈਕਲਾਂ ਤੇ ਪਾਬੰਦੀ ਆ ਜੀ, ਦੂਰੀ ਸਵਾਰੀ ਤੇ ਪਾਬੰਦੀ ਆ। ਸੋ ਜਿਹੜਾ ਦਲ ਖਾਲਸਾ ਦਾ ਇਤਿਹਾਸ ਹੈ, ਉਹਦੇ ਵਿੱਚ ਅੱਜ ਦਾ ਦਿਨ 1 ਮਈ 1982 ਨੂੰ ਭਾਰਤੀ ਸਟੇਟ ਨੇ ਪਾਬੰਦੀ ਲਾਈ ਸੀ, ਬੈਨ ਕੀਤਾ ਸੀ। ਸੋ ਜਿਹੜਾ ਅੱਜ ਦਾ ਦਿਨ ਹੈ, ਇਹਦੇ ਵਿੱਚ ਆਪਾਂ ਨੂੰ ਖਿਆਲ ਰੱਖਣ ਦੀ ਲੋੜ ਹੈ ਕਿ ਸਿੱਖ ਚਾਹੇ ਜਿੰਨੇ ਮਰਜ਼ੀ ਬੀਬੇ ਬਾਲਕ ਜੇ ਬਣ ਕੇ ਦਿਖਾਈ ਜਾਣ, ਪਰ ਸਟੇਟ ਨੇ ਸਿੱਖਾਂ ਨੂੰ ਚੈਨ ਨਾਲ ਬਹਿਣ ਨਹੀਂ ਦੇਣਾ। ਇਹ ਡੀਪ ਸਟੇਟ ਦੇ ਏਜੰਡੇ ਹੈ ਕਿ ਜੇ ਸਿੱਖ ਵਿਹਲੇ ਹੋਏ ਫਿਰ ਇਹ ਆਪਦੀ ਕੌਮ ਦੇ ਬਾਰੇ ਸੋਚਣਗੇ, ਕੋਈ ਪੋਜ਼ਿਟਿਵ ਏਜੰਡਾ ਲੈ ਕੇ ਆਉਣਗੇ, ਕੋਈ ਕੌਮ ਦੀ ਚੜ੍ਹਦੀ ਕਲਾ ਬਾਰੇ ਸੋਚਣਗੇ, ਖਾਲਿਸਤਾਨ ਵੱਲ ਵਧਣਗੇ। ਇਸ ਕਰਕੇ ਕੋਈ ਨਾ ਕੋਈ ਸਿਆਪਾ ਛੇੜੀ ਰੱਖੋ। ਜਿਵੇਂ ਜਿਨ੍ਹਾਂ ਦਿਨਾਂ ਦੇ ਵਿੱਚ ਸਪੋਕਸਮੈਨ ਅਖਬਾਰ ਸ਼ੁਰੂ ਹੋਇਆ ਸੀ,
ਉਦੋਂ ਹਰ ਰੋਜ਼ ਇਹੋ ਜਿਹੇ ਤੱਤੇ ਇਹੋ ਜਿਹੇ ਗਰਮਾ ਗਰਮ ਮਸਾਲੇਦਾਰ ਇਹੋ ਜਿਹੇ ਵਿਵਾਦ ਵਾਲੇ ਮੁੱਦੇ ਭੜਕ ਕੇ ਆਉਣੇ ਵੀ ਲੋਕਾਂ ਨੂੰ ਲੱਗਣਾ ਲਾ ਦੇਣਾ ਵੀ ਆਥਣ ਤਿੱਕਰ ਬਸ ਸਿੱਖ ਕੌਮ ਖਤਮ ਹੋ ਜਾਣੀ। ਉਹ ਮੁੱਦਾ ਕਿਸੇ ਤਾਣ ਪਤਣ ਲੱਗਣਾ ਨਾ, ਜਦੋਂ ਅਗਲੇ ਦਿਨ ਕੋਈ ਹੋਰ ਸੱਪ ਕੱਢ ਦੇਣਾ। ਉਵੇਂ ਹੀ ਜਿਵੇਂ ਸਪੋਕਸਮੈਨ ਅਖਬਾਰ ਵਾਲਾ ਏਜੰਡਾ ਸੀ, ਬਿਲਕੁਲ ਉਵੇਂ ਇੰਡੀਅਨ ਸਟੇਟ ਨੇ ਹਰ ਚੜ੍ਹਦੀ ਸਵੇਰ ਸਿੱਖਾਂ ਦੇ ਵਿਹੜੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਭਾਂਬੜ ਜਿਹਾ, ਇਹੋ ਜਿਹੀ ਕੋਈ ਗੜਬੜ ਜਿਹੀ ਲਿਆ ਕੇ ਸੁੱਟਣੀ ਹੁੰਦੀ ਹੈ। ਜਿਵੇਂ ਹੁਣ ਆਹ ਸ਼ੰਭੂ ਮੋਰਚੇ ਤੋਂ ਬਾਅਦ ਲਗਾਤਾਰ ਸਿੱਖਾਂ ਦੇ ਘਰਾਂ 'ਚ ਛਾਪੇ ਜਿਹੜੇ ਆ ਉਹ ਵੱਜ ਰਹੇ ਨੇ। ਲਿਸਟਾਂ ਬਣੀਆਂ ਹੋਈਆਂ ਨੇ ਕਿ ਆਹ ਸਿੱਖ ਨੌਜਵਾਨ ਜਿਹੜੇ ਆ, ਨਾ ਇਹ ਨਸ਼ੇ ਕਰਦੇ ਆ, ਨਾ ਇਹ ਗੁੰਡਿਆਂ ਬਦਮਾਸ਼ਾਂ ਵਾਲੇ ਰਾਹ ਤੁਰਦੇ ਆ, ਕਿਉਂਕਿ ਉਹਨਾਂ ਤੋਂ ਤਾਂ ਖਤਰਾ ਘੱਟ ਵਾ, ਉਹ ਤਾਂ ਕਹਿੰਦੇ ਮਰ ਮੁਰ ਜਾਣਗੇ। ਜਿਵੇਂ ਇੱਥੇ ਮੁੰਡਾ ਸੀ ਸੁੱਖਾ ਕਾਲਵਾ, ਉਹ ਵੀ ਸਿੱਖਾਂ ਦਾ, ਪੰਜਾਬ ਦਾ ਹੀ ਪੁੱਤ ਸੀ। ਉਹ ਜਿਸ ਰਾਹ ਤੇ ਤੁਰਿਆ ਹੋਇਆ ਸੀ, ਉਹਨੂੰ ਨਾਭੇ ਜੇਲ੍ਹ ਤੋਂ ਤਰੀਕ ਤੇ ਇੱਥੇ ਜਲੰਧਰੋਂ ਤਰੀਕ ਭੁਗਤ ਕੇ ਮੁੜਿਆ ਜਾਂਦਾ ਸੀ। ਉਹਨੂੰ ਰਸਤੇ ਦੇ ਵਿੱਚ ਘੇਰ ਕੇ ਵਿੱਕੀ ਗੌਂਡਰ ਤੇ ਉਹਦੇ ਸਾਥੀਆਂ ਨੇ ਜਿਸ ਤਰੀਕੇ ਨਾਲ ਮਾਰਿਆ, ਉਸ ਤੋਂ ਬਾਅਦ ਵਿੱਚ ਵਿੱਕੀ ਗੌਂਡਰ ਹੁਣੀ ਜਿਹੜੇ ਸੀ ਉਹ ਫਿਰ ਤੁਹਾਡੇ ਸਾਹਮਣੇ ਆ ਕਿ ਕਿਵੇਂ ਸਾਰੇ ਮਾਰੇ ਗਏ, ਕਈ ਫੜੇ ਗਏ। ਇਹ ਪੰਜਾਬ ਦੇ ਨੌਜਵਾਨ ਜਿਨ੍ਹਾਂ ਨੂੰ ਇਉਂ ਮਰਦਿਆਂ ਲੜਦਿਆਂ ਦੇਖ ਕੇ ਸਟੇਟ ਬੜੀ ਖੁਸ਼ ਹੁੰਦੀ ਆ ਕਿ ਇਹ ਕਿਤੇ ਪੰਥ ਲਈ ਜਾਂ ਪੰਜਾਬ ਲਈ ਨਹੀਂ ਲੜਦੇ, ਤਾਂ ਆਪਸ ਵਿੱਚ ਹੀ ਵਧੀਆ ਗੁੰਡਾਗਰਦੀ ਕਰਦੇ ਆ, ਇਹ ਏਦਾਂ ਹੀ ਮਰਨੇ ਮੁਰਨੇ ਚਾਹੀਦੇ। ਹੁਣ ਅੱਜ ਇਹ ਖਬਰ ਆਈ ਆ ਕਿ ਸੁੱਖੇ ਕਾਲਵੇਂ ਦੇ ਨਾਲ ਦਾ ਕੋਈ ਸਾਥੀ ਜਿਹਨੇ ਉਦੋਂ ਜਿਹੜੇ ਸੀ ਬਿਆਨ ਵਗੈਰਾ ਦਿੱਤੇ ਹੋਣੇ ਆ, ਗਵਾਹੀਆਂ ਵਗੈਰਾ ਦਿੱਤੀਆਂ ਹੋਣੀਆਂ, ਉਹਦਾ ਕਤਲ ਹੋਇਆ। ਸਵੇਰ ਤੋਂ ਇਹ ਰੌਲਾ ਪਿਆ ਹੋਇਆ। ਇਹ ਜਿਹੜੇ ਇਸ ਤਰੀਕੇ ਦੇ ਆਪਸ ਵਿੱਚ ਹੀ ਨੌਜਵਾਨਾਂ ਦੇ ਕਤਲ ਹੋ ਰਹੇ ਨੇ, ਇਹ ਜਿਹੜੀ ਗੈਂਗਵਾਰ ਚੱਲ ਰਹੀ ਹੈ, ਇਹਨਾਂ ਮਸਲਿਆਂ ਵਿੱਚ ਉਲਝੇ ਹੋਏ 500-700 ਜਿਹੜਾ 1000 ਦੇ ਕਰੀਬ ਨੌਜਵਾਨ ਹੈ, ਇਹਨਾਂ ਤੋਂ ਭਾਰਤੀ ਸਟੇਟ ਬੜੀ ਖੁਸ਼ ਹੈ ਕਿ ਇਹ ਬਹੁਤ ਵਧੀਆ ਕਰ ਰਹੇ ਨੇ, ਜਿਹੜੇ ਆਪਸ ਵਿੱਚ ਹੀ ਮਰੀ ਬੁਰੀ ਜਾਂਦੇ। ਤੇ ਉਹਨਾਂ ਤੋਂ ਵੀ ਖੁਸ਼ ਆ ਜਿਹੜੇ ਚਿੱਟੇ ਦੇ ਜਾਂ ਹੋਰ ਨਸ਼ਿਆਂ ਦੇ ਰਾਹ ਪਏ ਹੋਏ ਨੇ। ਸਟੇਟ ਉਹਨਾਂ ਤੋਂ ਦੁਖੀ ਆ, ਸਿੱਖਾਂ ਤੋਂ, ਜਿਹੜੇ ਨੌਜਵਾਨਾਂ ਨੂੰ ਪ੍ਰੇਰਨਾ ਦਿੰਦੇ ਆ ਕਿ ਤੁਸੀਂ ਆ ਗੁੰਡੇਗਰਦੀ ਬਦਮਾਸ਼ੀ ਦੇ ਰਾਹ ਨਾ ਪਵੋ, ਜੇ ਨਹੀਂ ਟੈਕ ਹੁੰਦਾ ਤਾਂ ਕੌਮ ਲਈ ਲੜੋ। ਉਹਨਾਂ ਤੋਂ ਬੜੀ ਔਖੀ ਆ ਸਟੇਟ ਉਹਨਾਂ ਤੋਂ ਵੀ ਔਖੀ ਆ ਜਿਹੜੀ ਨੌਜਵਾਨਾਂ ਨੂੰ ਕੋਈ ਮੱਤ ਦੇ ਰਿਹਾ ਹੋਵੇ ਕਿ ਚਿੱਟੇ ਤੋਂ ਜਾਂ ਹੋਰਨਾਂ ਨਸ਼ਿਆਂ ਤੋਂ ਬਚੋ, ਕਿਉਂ ਮਰਨਾ ਹੈ। ਆਪਾਂ ਗੱਲ ਕਰਦੇ ਸੀ ਪਿਛਲੇ ਦਿਨੀ, ਉਹ ਨੌਜਵਾਨ ਆ ਸਰਦਾਰ ਪਰਵਿੰਦਰ ਸਿੰਘ ਝੋਟਾ ਕਰਕੇ ਕਹਿ ਦਿੰਦੇ, ਜਿੰਨਾ ਉਹਦਾ ਜੌਣਾ ਦੁੱਭਰ ਕੀਤਾ ਹੋਇਆ, ਮੁਕੱਦਮੇ ਦਰਜ। ਦੇਖੋ ਉਸ ਇਲਾਕੇ ਦੀ ਅਫਸਰਸ਼ਾਹੀ ਆ ਜਿਹੜੀ, ਉਹਦੇ ਇੰਨੀ ਖਿਲਾਫ ਆ ਵੀ ਜੇ ਉਹਨਾਂ ਦਾ ਬਾਹ ਚੱਲੇ ਤਾਂ ਕੋਈ ਮੁਕਾਬਲਾ ਬਣਾ ਕੇ ਉਹਨੂੰ ਮਾਰ ਦੇਣ। ਹੁਣ ਤੁਸੀਂ ਸੋਚੋ, ਜਿਸ ਪੰਜਾਬ ਦੇ ਵਿੱਚ ਚੰਗੀ ਸੋਚ ਰੱਖਣ ਵਾਲਿਆਂ ਨੂੰ ਡਰਾਇਆ ਧਮਕਾਇਆ ਜਾਵੇ, ਉਹਨਾਂ ਦੇ ਖਿਲਾਫ ਹੋਵੇ ਸਟੇਟ, ਉਹਨਾਂ ਨੂੰ ਸ਼ਰਾਰਤੀ ਅਨਸਰ ਦੱਸੇ ਤੇ ਉਹਨਾਂ ਨੂੰ ਵਧੀਆ ਮੰਨੇ, ਜਿਹੜੇ ਆਪਸ ਵਿੱਚ ਹੀ ਲੜਦੇ ਮਰਦੇ ਆ ਜਾਂ ਨਸ਼ਿਆਂ ਦੇ ਰਾਹ ਪੈਂਦੇ ਆ, ਯਾਸ਼ੀਆਂ ਬਦਮਾਸ਼ੀਆਂ ਕਰਦੇ, ਤਾਂ ਉੱਥੇ ਕਿੰਨਾ ਔਖਾ ਹੈ ਉਹਨਾਂ ਸਿੱਖਾਂ ਲਈ ਜਾਂ ਪੰਜਾਬ ਦੇ ਪੁੱਤਾਂ ਲਈ ਜਿਹੜੇ ਆਪਦੇ ਕੌਮੀ ਫਰਜ਼ ਨਿਭਾਉਂਦੇ। ਇਸ ਮਾਹੌਲ ਦੇ ਵਿੱਚ ਧੰਨ ਨੇ ਉਹ ਲੋਕ, ਉਹ ਸਿੱਖ ਜਿਹੜੇ ਅੱਜ ਵੀ ਈਨ ਨਹੀਂ ਮੰਨ ਰਹੇ, ਜਿਹੜੇ ਸਟੇਟ ਮੂਹਰੇ ਝੁਕਦੇ ਨਹੀਂ, ਜਿਹੜੇ ਲੜਨ ਮਰਨ ਨੂੰ ਹਰ ਮੌਕੇ ਤਿਆਰ ਨੇ। ਸੋ ਉਹਨਾਂ ਦਾ ਮਨ ਤੋੜਨ ਲਈ, ਉਹਨਾਂ ਨੂੰ ਡਰਾਉਣ ਧਮਕਾਉਣ ਲਈ ਬਹੁਤ ਕੁਝ ਕੀਤਾ ਜਾਂਦਾ। ਜਦੋਂ ਵੀ ਕੋਈ ਘਟਨਾ ਵਾਪਰਦੀ ਆ, ਜਿਵੇਂ ਆਹ ਸ਼ੰਭੂ ਬੰਬ ਧਮਾਕਾ ਹੋਇਆ, ਉਦੋਂ ਫਿਰ ਪੰਥ ਨੂੰ, ਕੌਮ ਨੂੰ ਸਮਰਪਿਤ ਸਿੱਖਾਂ ਨੂੰ ਗਿਰਕਾਉਣ ਲਈ, ਡਰਾਉਣ ਧਮਕਾਉਣ ਲਈ ਫਿਰ ਬੜਾ ਕੁਝ ਕੀਤਾ ਜਾਂਦਾ, ਜਿਵੇਂ ਆਪਾਂ ਪਹਿਲਾਂ ਗੱਲ ਕਰਦੇ। ਖੈਰ, ਅੱਜ
ਅਖਬਾਰਾਂ 'ਚ ਖਬਰ ਛਪੀ ਆ ਕਿ ਕੇਸਗੜ੍ਹ ਸਾਹਿਬ, ਜਿੱਥੇ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਨੇ, ਤੇ ਉਹ ਅਕਾਲ ਤਖ਼ਤ ਸਾਹਿਬ ਦੇ ਵੀ ਕਾਰਜਕਾਰੀ ਜਥੇਦਾਰ ਨੇ। ਭਾਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਥੇਦਾਰੀ ਕਿਵੇਂ ਉਹਨਾਂ ਨੂੰ ਮਿਲੀ ਜਾਂ ਪਹਿਲਾਂ ਵਾਲਿਆਂ ਨੂੰ ਕਿਵੇਂ ਤੋਰਿਆ, ਤੇ ਉਹਨਾਂ ਨੇ 3 ਤਰੀਕ ਨੂੰ, ਪਰਸੋਂ ਨੂੰ, ਮੀਟਿੰਗ ਵੀ ਸੱਦੀ ਹੋਈ ਆ ਇੱਥੇ, ਜਿਹੜਾ ਨਵਾਂ ਕਾਨੂੰਨ ਬਣਿਆ ਤੇ ਭਾਈ ਰਾਜੋਆਣੇ ਵਾਲਾ ਮਸਲਾ। ਕੱਲ ਬਹੁਤ ਸਾਰੇ ਲੋਕਾਂ ਨੇ, ਖਾਸ ਤੌਰ ਤੇ ਜਿਹੜੇ ਗ੍ਰੰਥੀ ਸਭਾਵਾਂ ਨੇ, ਉਹਨਾਂ ਨੇ ਜਥੇਦਾਰ ਗੜਗੱਜ ਨੂੰ ਲਿਖਤੀ ਤੌਰ ਤੇ ਦੱਸਿਆ ਕਿ ਆ ਜਿਹੜਾ ਨਵਾਂ ਕਾਨੂੰਨ ਆ, ਇਹਦੇ ਬਾਰੇ ਸਾਡੇ ਆਹ ਖਦਸ਼ੇ ਹੈ। ਹੁਣ ਜਿਹੜੇ ਖਦਸ਼ੇ ਨੇ ਉਹ ਵਾਕਿਆ ਹੀ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ। ਇੱਕ ਤਾਂ ਉਹ ਲੋਕ ਨੇ ਜਿਹੜੇ ਅੰਨੀ ਦੇ ਥੇ ਉਸ ਕਾਨੂੰਨ ਦੀ ਜੈ ਜੈਕਾਰ ਕਰਨ ਲੱਗੇ ਹੋਏ ਨੇ, ਤੇ ਭਗਵੰਤ ਮਾਨ ਨੂੰ ਭੀਸ਼ਮ ਪਿਤਾਮਾ ਹੀ ਬਣਾਈ ਫਿਰਦੇ। ਪਰ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਦੂਰ ਦ੍ਰਿਸ਼ਟੀ ਹੈ, ਉਹਨਾਂ ਦੀ ਗੱਲ ਸੁਣਨ ਤੋਂ ਵੀ ਅੱਜ ਕੱਲ ਬਹੁਤ ਸਾਰੇ ਲੋਕ ਔਖੇ ਨੇ। ਸੱਚੀ ਗੱਲ ਇਹ ਹੈ ਕਿ ਇਸ ਕਾਨੂੰਨ ਦੇ ਜਿਹੜੇ ਨੁਕਸਾਨ ਨੇ, ਉਹ ਜਦੋਂ ਸਾਹਮਣੇ ਆਉਣਗੇ, ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਕਹੀ ਜਾਣਾ ਚਲੋ ਫੇਰ ਕੀ ਹੋ ਗਿਆ। ਪਰ ਜਿਹੜੇ ਕਾਨੂੰਨ, ਜਿਹੜੇ ਨਿਯਮ ਸ਼ਬਦ ਗੁਰੂ ਦੇ ਸਿਧਾਂਤ ਨੂੰ, ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ, ਰੁਤਬੇ ਨੂੰ, ਸਟੇਟਸ ਨੂੰ ਟਾਰਗੇਟ ਕਰਦੇ ਹੋਣ, ਉਹਦੇ ਖਿਲਾਫ ਬੋਲਣ ਤੋਂ ਲੋਕਾਂ ਨੂੰ ਰੋਕਣਾ ਇਹ ਗੁਨਾਹ ਆ। ਮੈਂ ਇਹ ਗੱਲ ਦਾ ਸਦਾ ਹੀ ਹਾਮੀ ਆ ਕਿ ਕਈ ਮਸਲਿਆਂ ਦੀ ਜੇਕਰ ਸਾਨੂੰ ਸਮਝ ਨਹੀਂ ਤਾਂ ਗਾਂਹ ਵਾਲੇ ਦੀ ਗੱਲ ਸੁਣ ਲੈਣੀ ਚਾਹੀਦੀ। ਪਰ ਇੱਕ ਪਾਸੇ ਟ੍ਰੋਲਿੰਗ ਆਰਮੀਆਂ ਸਰਗਰਮ ਨੇ, ਇੱਕ ਪਾਸੇ ਸਮਾਣੇ ਮੋਰਚੇ ਵਾਲੇ, ਤੀਜੇ ਪਾਸੇ ਪੰਜਾਬ ਸਰਕਾਰ, ਚੌਥੇ ਪਾਸੇ ਆਮ ਆਦਮੀ ਪਾਰਟੀ ਰਲ ਮਿਲ ਕੇ ਉਹਨਾਂ ਆਵਾਜ਼ਾਂ ਨੂੰ ਦਬਾਉਣ ਤੇ ਤੁਲੇ ਹੋਏ ਨੇ ਜਿਹੜੀਆਂ ਇਸ ਨਵੇਂ ਕਾਨੂੰਨ ਦੇ ਬਾਰੇ ਉੱਠਦੀਆਂ। ਮੰਨ ਲੈਂਦੇ ਆ ਕਿ ਬਾਦਲ ਦਲ ਵਾਲਿਆਂ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ, ਮੰਨ ਲੈਂਦੇ ਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਬਾਦਲ ਧੜੇ ਦੇ ਥਾਪੇ ਹੋਏ ਜਾਂ ਥੋਪੇ ਹੋਏ ਜਥੇਦਾਰ ਨੇ। ਪਰ ਜੇਕਰ ਇਸ ਮੌਕੇ ਇਸ ਨਵੇਂ ਕਾਨੂੰਨ ਦੇ ਬਾਰੇ, ਵੈਸੇ ਤਾਂ ਸ਼੍ਰੋਮਣੀ ਕਮੇਟੀ ਦਾ, ਧਾਮੀ ਪ੍ਰਧਾਨ ਸਾਹਿਬ ਦਾ ਜਾਂ ਗੜਗੱਜ ਹੋਣਾ ਦਾ, ਸਾਰਿਆਂ ਦਾ ਹੀ ਸਿੱਖ ਜਗਤ ਦੇ ਵਿੱਚ ਬਾਦਲਕਿਆਂ ਦੀਆਂ ਕਰਤੂਤਾਂ ਕਰਕੇ ਵਕਾਰ ਬਹੁਤ ਘਟਿਆ ਹੋਇਆ। ਬਾਦਲ ਧੜਾ ਤਾਂ ਬੋਲਣ ਜੋਗਾ ਹੀ ਨਹੀਂ, ਇਹਨਾਂ ਨੂੰ ਤਾਂ ਲੱਗਦਾ ਕਿ ਐਵੇਂ ਕੋਈ ਸਿਆਪਾ ਨਾ ਗੱਲ ਪਾ ਜੇ। ਪਰ ਜਿੰਨੀ ਕਿ ਗੱਲ ਕਰਦੇ ਆ ਸਹੀ, ਉਹਨੂੰ ਤਾਂ ਸਹੀ ਨੂੰ ਸਹੀ ਕਹਿਣਾ ਚਾਹੀਦਾ। ਖੈਰ, ਅੱਜ ਇਹ ਖਬਰ ਆਈ ਆ ਕਿ ਪਿੰਡ ਖੇੜੀ ਨਗਾਈਆ, ਘੱਗੇ ਹਲਕੇ ਦੇ ਵਿੱਚ ਪਿੰਡ ਆ, ਉੱਥੇ ਇੱਕ ਘਰ ਦੇ ਵਿੱਚ ਨਸ਼ੇ ਵਿੱਚ ਫੁੱਲ ਹੋ ਕੇ ਇੱਕ ਦੋਸ਼ੀ ਨੇ, ਲੱਖੀ ਉਹਦਾ ਨਾਂ ਆ, ਲੱਖੀ ਸ਼ਰਾਬ ਪੀ ਕੇ ਮਾਰ ਕੁੱਟ ਕਰਦਾ ਸੀ ਘਰਦਿਆਂ ਨੂੰ। ਉਹਨੇ ਜਿੱਥੇ ਆਪਦੇ ਘਰ ਦੇ ਵਿੱਚ ਅੱਗ ਲਾਈ, ਧਾਰਮਿਕ ਜੋ ਲਿਟਰੇਚਰ ਪਿਆ ਸੀ, ਫੋਟੋਆਂ ਵਗੈਰਾ ਸੀ, ਉਹਨਾਂ ਦੀ ਬੇਅਦਬੀ ਕੀਤੀ। ਉੱਥੇ ਉਹਨੇ ਬਹੁਤ ਜ਼ਿਆਦਾ ਮਾੜਾ ਕੀਤਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰਬਾਣੀ ਦੇ ਬਾਰੇ ਵੀ ਕਾਫੀ ਜ਼ਿਆਦਾ ਇਤਰਾਜ਼ ਜਿਹੜਾ ਹੈ ਉਹ ਵਾਲੀ ਗੱਲ ਹੋਈ ਹੈ। ਇਹ ਮਸਲਾ ਜਿਹੜਾ ਜਿਸ ਤਰੀਕੇ ਨਾਲ ਅਖਬਾਰਾਂ 'ਚ ਜਾਂ ਮੀਡੀਆ 'ਚ ਆਇਆ, ਉਹਦੇ ਵਿੱਚ ਇਹ ਗੱਲ ਦੱਸੀ ਗਈ ਆ, ਦੋ ਪੱਖ ਇਹਦੇ ਵਿੱਚ ਬੜੇ ਅਹਿਮ ਨੇ। ਇੱਕ ਤਾਂ ਇਹ ਕਿ ਜਿਸ ਸਮਾਣੇ ਮੋਰਚੇ ਕਰਕੇ ਇਹ ਨਵਾਂ ਕਾਨੂੰਨ ਬਣਿਆ, ਉਸ ਸਮਾਣੇ ਮੋਰਚੇ ਦੇ ਕੇਂਦਰ ਵਿੱਚ ਸੀਗਾ ਭਾਈ ਗੁਰਜੀਤ ਸਿੰਘ ਖਾਲਸਾ, ਜਿਹੜਾ ਉਸ ਟਾਵਰ ਤੇ ਚੜ੍ਹ ਕੇ ਲੰਮੇ ਅਰਸੇ ਤੋਂ ਸੰਘਰਸ਼ ਕਰਦਾ ਰਿਹਾ। ਇਹ ਖਬਰ ਉਹਦੇ ਪਿੰਡ ਦੀ ਦੱਸੀ ਜਾਂਦੀ, ਮਤਲਬ ਖੇੜੀ ਨਗਾਈਆ ਘੱਗੇ ਹਲਕੇ ਦਾ ਉਹ ਪਿੰਡ ਹੈ ਜਿੱਥੇ ਉਹ ਭਾਈ ਗੁਰਜੀਤ ਸਿੰਘ ਖਾਲਸਾ ਦਾ ਨਗਰ ਵਾ,
ਜਿਨੇ ਸਮਾਣੇ ਮੋਰਚੇ ਦੇ ਵਿੱਚ ਕੇਂਦਰੀ ਭੂਮਿਕਾ ਨਿਭਾਈ। ਹੁਣ ਗੱਲ ਇਹ ਵੀ ਨਾਲ ਹੀ ਆ ਗਈ ਹੈ ਕਿ ਜਿਹੜਾ ਪਹਿਲਾ ਮੁਕੱਦਮਾ ਦਰਜ ਹੋਇਆ ਨਵੇਂ ਕਾਨੂੰਨ ਤਹਿਤ, ਉਹ ਇਸ ਪਿੰਡ 'ਚ ਹੀ ਦਰਜ ਹੋਇਆ। ਭਾਈ ਗੁਰਜੀਤ ਸਿੰਘ ਖਾਲਸਾ ਨੇ ਜੋ ਕਾਨੂੰਨ ਬਣਵਾਇਆ, ਉਸ ਕਾਨੂੰਨ ਤਹਿਤ ਉਹਨਾਂ ਦੇ ਪਿੰਡ ਦੇ ਹੀ ਇੱਕ ਪਾਪੀ ਨੇ ਗਲਤ ਹਰਕਤ ਕੀਤੀ ਆ ਤੇ ਉਹ ਮੁਕੱਦਮਾ ਦਰਜ ਹੋਇਆ। ਗੱਲ ਹੁਣ ਇਹ ਹੈ ਕਿ ਇੱਕ ਪਾਸੇ ਤਾਂ ਸਿੱਖ ਜਗਤ ਦੇ ਵਿੱਚ ਇਸ ਕਾਨੂੰਨ ਦੇ ਬਾਰੇ ਬੜੇ ਖਦਸ਼ੇ ਆ, ਬੜੇ ਡਰ ਭਉ ਨੇ, ਕਿਉਂਕਿ ਕਿਸੇ ਦੇ ਘਰ ਵਿੱਚ ਪਈਆਂ ਪੋਥੀਆਂ, ਗੁਰਬਾਣੀ ਦੇ ਗੁਟਕੇ, ਜਾਂ ਜਿਵੇਂ ਕਈ ਘਰਾਂ 'ਚ ਪ੍ਰਕਾਸ਼ ਵੀ ਹੁੰਦਾ ਹੈ, ਉਹ ਸਾਰੇ ਇਸ ਕਾਨੂੰਨ ਦੇ ਤਹਿਤ ਮਾਮੂਲੀ ਜੀ ਕਿਸੇ ਗੜਬੜ ਸਦਕਾ ਉਹ ਕਿਸੇ ਕਾਨੂੰਨ ਦੀ ਧਾਰਾ ਦੇ ਅਧੀਨ ਦੋਸ਼ੀ ਬਣ ਜਾਣ ਦਾ ਖਤਰਾ ਹੋ ਗਿਆ। ਹੁਣ ਜਦੋਂ ਘਰਾਂ ਪਰਿਵਾਰਾਂ ਦੇ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਂ ਪਾਠ ਕਰਦੇ ਆ ਜਾਂ ਘਰੇ ਗੁਟਕੇ ਰੱਖਦੇ ਆ, ਇਹਨੂੰ ਕੋਈ ਬਣਾ ਕੇ ਵੀ ਦੇਖੋ ਜੀ ਇਹ ਤਾਂ ਐ ਹੋ ਗਿਆ, ਇਹ ਕਰਨ ਵਾਲਿਆਂ ਦਾ ਘਾਟਾ ਨਹੀਂ ਹੈਗਾ ਕੋਈ। ਲੋਕ ਡਰ ਗਏ, ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਐਵੇਂ ਕੋਈ ਗੜਬੜ ਨਾ ਹੋ ਜੇ। ਇਸ ਕਾਨੂੰਨ ਨੇ ਉਹਨਾਂ ਦੁਸ਼ਟਾਂ 'ਚ ਦਹਿਸ਼ਤ ਪਾਈ ਆ ਜਾਂ ਨਹੀਂ ਪਾਈ, ਜਿਨ੍ਹਾਂ ਨੇ ਇਹੋ ਜਿਹੀਆਂ ਕਰਤੂਤਾਂ ਕਰਨੀਆਂ ਨੇ, ਇਹਦਾ ਤਾਂ ਕੋਈ ਪਤਾ ਨਹੀਂ। ਪਰ ਆ ਜਿਵੇਂ ਗ੍ਰੰਥੀ ਸਿੰਘ ਇਕੱਠੇ ਹੋ ਕੇ ਗਏ ਨੇ, ਜਿਵੇਂ ਪ੍ਰਬੰਧਕ ਕਮੇਟੀਆਂ 'ਚ ਟੈਰਰ ਫੈਲਿਆ ਹੋਇਆ, ਜਿਵੇਂ ਸ਼੍ਰੋਮਣੀ ਕਮੇਟੀ ਨੇ ਵੀ ਕਿਹਾ ਕਿ ਅਸੀਂ ਹੁਣ ਇੰਨੀ ਤਰੀਕ ਤੱਕ ਸਰੂਪ ਕੋਈ ਨਵਾਂ ਕਿਸੇ ਨੂੰ ਨਹੀਂ ਦਿਆਂਗੇ, ਇਹ ਗੱਲ ਬੜੀ ਅਰਥ ਰੱਖ। ਸੋ ਜਿਹੜਾ ਇੱਕ ਪਾਸੇ ਸਰਕਾਰ ਜਿਹੜੀ ਆ ਉਹ ਇਸ ਕਾਨੂੰਨ ਦੇ ਬਹਾਨੇ ਇੱਕ ਯਾਤਰਾ ਸ਼ੁਰੂ ਕਰਨ ਦੇ ਐਲਾਨ ਕਰਦੀ ਫਿਰਦੀ ਹੈ। ਭਗਵੰਤ ਮਾਨ ਕਹਿੰਦਾ ਕਿ ਅਸੀਂ ਜੀ ਜਾਣਾ, ਹੁਣ ਸਨਮਾਨ ਹੋਣਗੇ, ਥਾਂ ਥਾਂ ਤੇ ਲੋਕ ਕਰਨਗੇ, ਪਾਰਟੀ ਦੇ ਬੰਦੇ ਜਾਂ ਕਈ ਭੋਲੇ ਸਿੱਖ ਕਰਨਗੇ। ਪਰ ਦੂਜੇ ਪਾਸੇ ਇਸ ਕਾਨੂੰਨ ਦੇ ਹਿਸਾਬ ਨਾਲ ਲੋਕਾਂ ਦੇ ਮਨਾਂ 'ਚ ਟਹਿਰ ਆ, ਡਰ। ਖੈਰ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮਸਲਾ ਹੋਰ ਜ਼ਿਆਦਾ ਸਾਹਮਣੇ ਆਊਗਾ, ਲੋਕਾਂ ਦੇ ਵਿੱਚ ਇਹਦੇ ਉੱਤੇ ਚਰਚਾ ਜਿਹੜੀ ਆ ਛਿੜੂ। ਹੁਣ ਜਿਹੜੀ ਆਪਾਂ ਘਟਨਾ ਦੀ ਗੱਲ ਪਿਛਲੇ ਦਿਨੀ ਕਰਦੇ ਰਹੇ ਹਾਂ, ਅੱਗੇ ਕੋਟਕਪੂਰੇ ਇੱਕ ਸਕੂਲ ਦੇ ਵਿੱਚ ਇੱਕ ਬੱਚੇ ਨਾਲ ਮਾੜਾ ਕੀਤਾ, ਜਿਹੜਾ ਇੰਦਰਾ ਗਾਂਧੀ ਬਾਰੇ ਜਾਂ ਦਰਬਾਰ ਸਾਹਿਬ ਦੇ ਹਮਲੇ ਬਾਰੇ ਉਹਨੇ ਗੱਲ ਕੀਤੀ, ਉਹ ਤਾਂ ਚਲੋ ਸੱਚ ਸੀ ਹੀ, ਪਰ ਜ਼ਿਆਦਾ ਦੁੱਖ ਇਸ ਗੱਲ ਦਾ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬੇਅੰਤ ਇਹੋ ਜਿਹੇ ਸਕੂਲ ਨੇ ਜਿੱਥੇ ਸਾਡੇ ਨਿਆਣਿਆਂ ਨੂੰ ਆਪਦੇ ਧਰਮ ਤੋਂ, ਆਪਦੇ ਇਤਿਹਾਸ ਤੋਂ ਤੋੜਨ ਦੇ ਲਈ ਪ੍ਰੋਜੈਕਟ ਚੱਲ ਰਹੇ। ਇਹੋ ਜਿਹੇ ਮਾਹੌਲ ਦੇ ਵਿੱਚ ਸਾਡੀ ਕੌਮ ਜਿਹੜੀ ਹੈ ਉਹ ਆਪਣਾ ਫਰਜ਼ ਪਛਾਣੇ। ਪੰਜਾਬ ਦੀ ਧਰਤੀ ਤੇ ਦੁਸ਼ਮਣ ਕੀ ਕਰ ਰਿਹਾ ਇਹ ਤਾਂ ਅਸੀਂ ਦੱਸ ਦਿਆਂਗੇ, ਪਰ ਜੋ ਇਲਾਜ ਕਰਨਾ, ਬਿਮਾਰੀ ਨੂੰ ਠੀਕ ਕਰਨ ਲਈ ਜੋ ਸਾਨੂੰ ਚਾਹੀਦਾ, ਉਹਦੇ ਵੱਲ ਸਾਨੂੰ ਧਿਆਨ ਦੇਣਾ ਪਊਗਾ, ਤਾਂ ਹੀ ਸਾਡੇ ਹੱਕਾਂ ਦੀ, ਹਿੱਤਾਂ ਦੀ ਰਾਖੀ ਹੋ ਸਕੇਗੀ। ਇੱਥੇ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।